ਇਹ ਦੋਸਤੋ ਉਤਲੀ ਜਿਹੜੀ ਇਹ ਮੰਜ਼ਲ ਉੱਥੋਂ ਮੈਂ ਤੁਹਾਨੂੰ ਇਹ ਵਿਖਾ ਰਿਹਾ ਖਸੂਸੀ ਮਨਾਜ਼ਰ। ਇਹ ਦਰਖਤਾਂ ਦੇ ਵਿੱਚ ਹੈਗਾ ਗੁਲਬਹਾਰ ਬੇਗਮ ਦਾ ਮਕਬਰਾ। ਮੈਂ ਤੋਂ ਵੀ ਉੱਧਰ ਵੀ ਜਾ ਰਿਹਾ ਹੁਣ, ਅਤੇ ਇਹ ਦਰਮਿਆਨ ਦੇ ਵਿੱਚ ਲਓ ਜੀ ਇਹ ਕਬਰ ਬਿਲਕੁਲ ਵਾਜ਼ਿਹ ਨਜ਼ਰ ਆ ਰਹੀ ਜੇ। ਇੱਕ ਉਹ ਬੇਗਮ ਦਾ ਮਕਬਰਾ ਜਿਹਦੇ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿੱਖ ਜਿਹੜੇ ਮਜ਼ਹਬੀ ਲੀਡਰ ਸਨ ਉਹਨਾਂ ਦੀਆਂ ਸਜ਼ਾਵਾਂ ਬਰਦਾਸ਼ਤ ਕੀਤੀਆਂ, ਉਹਨਾਂ ਦਾ ਕਿਆ ਮੰਨਿਆ ਕਿ ਜੀ ਮੈਂ ਸ਼ਾਦੀ ਇਸ ਔਰਤ ਨਾਲ ਲਾਜ਼ਮੀ ਕਰਨੀ ਹੈ, ਖਾਸ ਜਿੰਨਾ ਮਰਜ਼ੀ ਮੈਨੂੰ ਤੁਸੀਂ ਪਨਿਸ਼ ਕਰ ਦਿਓ। ਅੱਛਾ, ਮੈਂ ਹੁਣ ਜਾ ਰਿਹਾ ਵਾਂ ਉਹ ਸਾਹਮਣੇ ਬਿਲਕੁਲ ਇਸ ਬਾਗ ਦੇ ਦਰਮਿਆਨ 'ਚ ਇੱਕ ਚਾਰ ਦੀਵਾਰੀ ਹੈ ਅਤੇ ਉਹਦੇ ਅੰਦਰ ਕੁਝ ਕਬਰਾਂ ਹੈਗੀਆਂ ਨੇ। अस्सलाम वालेकुम ਦੋਸਤੋ, ਆਪਣੀ ਇੱਕ ਨਈ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਅਤੇ ਅੱਜ ਦੀ ਵੀਡੀਓ ਬਹੁਤ ਦਿਲਚਸਪ ਹੈ। ਇਹ ਤੁਸੀਂ ਮਨਾਜ਼ਰ ਵੇਖ ਰਹੇ ਹੋ ਮਿਆਨੀ ਸਾਹਿਬ ਕਬਰਸਤਾਨ ਲਾਹੌਰ, ਅਤੇ ਉੱਥੇ ਵਾਕਿਆ ਮਹਾਰਾਜਾ ਰਣਜੀਤ ਸਿੰਘ ਦੀ ਮੁਸਲਮਾਨ ਬੀਵੀ ਮਹਾਰਾਣੀ ਗੁਲਬਹਾਰ ਬੇਗਮ ਦਾ ਮਕਬਰਾ। ਜੀ ਹਾਂ, ਇਹ ਮਜ਼ੰਗ ਦੇ ਇਲਾਕੇ ਦੇ ਵਿੱਚ ਮਿਆਨੀ ਸਾਹਿਬ ਕਬਰਸਤਾਨ ਜਿਹੜਾ ਲਾਹੌਰ ਦਾ ਬਹੁਤ ਤਾਰੀਖੀ ਕਬਰਸਤਾਨ ਹੈ, ਉੱਥੇ ਵਾਕਿਆ ਹੈ ਬਾਗ ਗੁਲਬਹਾਰ ਬੇਗਮ। ਇਹ ਮੇਰੇ ਤੁਸੀਂ ਲੈਫਟ ਸਾਈਡ 'ਤੇ ਵੇਖ ਸਕਦੇ ਹੋ, ਇਹ ਉਹ ਪੁਰਾਣੀ ਦੀਵਾਰ। ਅਤੇ ਇਹ ਕਿਸੇ ਦੌਰ ਦੇ ਵਿੱਚ ਗੁਲਬਹਾਰ ਬੇਗਮ ਨੇ ਆਪਣੀ ਹੱਥੀਂ ਇਹ ਬਾਗ ਲਗਾਇਆ ਸੀ। ਉਹਦੇ ਹੁਣ ਬਹੁਤ ਹੀ ਬੁਰੇ ਹਾਲਾਤ ਨੇ, ਅਤੇ ਇਸੇ ਬਾਗ ਦੇ ਵਿੱਚ ਗੁਲਬਹਾਰ ਬੇਗਮ ਦਾ ਮਕਬਰਾ ਵੀ ਮੌਜੂਦ ਹੈ। ਗੁਮਨਾਮੀ ਦੀ ਸ਼ਕਲ ਦੇ ਵਿੱਚ ਇਹ ਮਕਬਰਾ ਅੱਜ ਕੇ ਸਾਲ ਦੇ ਵਿੱਚ ਇਹ ਸਾਰੀ ਚੀਜ਼ਾਂ ਤੁਹਾਨੂੰ ਮੈਂ ਇਸ ਵੀਡੀਓ 'ਚ ਵਿਖਾਉਣ ਵਾਸਤੇ ਇਹ ਬਾਗ ਦੇ ਵਿੱਚ ਆ ਗਿਆ। ਇੱਥੇ ਕਿਸੇ ਦੌਰ ਦੇ ਵਿੱਚ ਦੋਸਤੋ ਬਹੁਤ ਜ਼ਿਆਦਾ ਅੱਛੇ ਕਿਸਮ ਦਾ ਘਾਹ, ਬਾਗਾਤ, ਦਰਖਤ, ਫੁਹਾਰੇ, ਫਾਊਂਟੇਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਔਰ ਪੱਥਰ ਦਾ ਕੰਮ ਹੋਇਆ ਸੀ। ਲੇਕਿਨ ਮੁਨਾਸਬ ਦੇਖਭਾਲ ਨਾ ਹੋਣ ਦੇ ਬਾਇਸ ਇਹ ਬਾਗ ਤੁਸੀਂ ਵੇਖ ਸਕਦੇ ਹੋ ਇੱਕ ਵੀਰਾਨੀ ਔਰ ਖੰਡਰਾਤ ਦਾ ਮੰਜ਼ਰ ਪੇਸ਼ ਕਰ ਰਿਹਾ। ਦੋਸਤੋ, ਗੁਲਬਹਾਰ ਬੇਗਮ ਦਾ ਤਾਲੁਕ ਅੰਮ੍ਰਿਤਸਰ ਦੇ ਇੱਕ ਪੰਜਾਬੀ ਕਸ਼ਮੀਰੀ ਘਰਾਣੇ ਦੇ ਨਾਲ ਸੀ, ਔਰ ਇਹ ਨੱਚਣ ਗਾਉਣ ਵਾਲੀ ਇੱਕ ਲੜਕੀ ਸੀ, ਡਾਂਸਰ ਗਰਲ ਹੈਗੀ ਸੀ। ਅਤੇ ਇਹਨਾਂ ਦੀ ਸ਼ਾਦੀ ਜਿਹੜੀ ਹੈ ਉਹ 1932 ਦੇ ਵਿੱਚ ਹੋਈ ਸੀ, ਅਤੇ ਉਦੋਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ 51 ਸਾਲ ਸੀ, ਔਰ ਗੁਲਬਹਾਰ ਬੇਗਮ ਮਹਾਰਾਜਾ ਦੀ ਦੂਸਰੀ ਮੁਸਲਮਾਨ ਬੀਵੀ ਸੀ। ਅਕਤੂਬਰ 1831 ਦੇ ਵਿੱਚ ਰੋਪੜ ਦੇ ਮੁਕਾਮ 'ਤੇ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਨੇਟਿਕ ਦੇ ਦਰਮਿਆਨ ਇੱਕ ਮੁਲਾਕਾਤ ਹੋਈ, ਅਤੇ ਉਸ ਮੁਲਾਕਾਤ ਦੇ ਵਿੱਚ ਪਰਫਾਰਮ ਕਰਨ ਵਾਸਤੇ ਗੁਲਬਹਾਰ ਬੇਗਮ ਨੂੰ ਬੁਲਾਇਆ ਗਿਆ ਸੀ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇਹਦੀ ਪਰਫਾਰਮੈਂਸ ਵੇਖ ਕੇ ਫੈਸਲਾ ਕੀਤਾ ਕਿ ਇਹਨੂੰ ਮੈਂ ਆਪਣੀ ਮਹਿਬੂਬਾ ਬੁਲਾਉਣਾ। ਅਤੇ ਲੇਕਿਨ ਮਹਾਰਾਣੀ ਨੇ ਕਿਹਾ ਕਿ ਮਹਿਬੂਬਾ ਤਾਂ ਨਹੀਂ, ਲੇਕਿਨ ਤੂੰ ਮੇਰੇ ਨਾਲ ਸ਼ਾਦੀ ਕਰ ਸਕਣਾ। ਲਿਹਾਜ਼ਾ ਸਖਤ ਸ਼ਰਾਇਤਾਂ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੇ ਇਹਦੇ ਨਾਲ ਸ਼ਾਦੀ ਕਰ ਲਈ। ਗੋ ਕਿ ਉਸ ਦੌਰ ਦੇ ਵਿੱਚ ਕਾਫੀ ਜਿਹੜੇ ਸਿੱਖ ਮਜ਼ਹਬੀ ਲੀਡਰਾਨ ਸਨ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਤੂੰ ਗਲਤ ਕਰ ਰਿਹਾ, ਮੁਸਲਮਾਨ ਲੜਕੀ ਨੇ ਸ਼ਾਦੀ, ਲਿਹਾਜ਼ਾ ਤੈਨੂੰ ਸਖਤ ਸਜ਼ਾਵਾਂ ਜਿਹੜੀਆਂ ਨੇ ਉਹਦੇ ਵਿੱਚੋਂ ਦੀ ਗੁਜ਼ਰਨਾ ਪੈਣਾ, ਯਾਨੀ ਕਿ ਮੁਕੱਦਸ ਮੁਕਾਮਾਤ ਝਾੜੂ ਵਗੈਰਾ ਤੱਕ ਵੀ ਦੇਣੇ ਪੈਣੇ ਨੇ। ਹਰ ਸ਼ਰਤ ਮਹਾਰਾਜਾ ਰਣਜੀਤ ਸਿੰਘ ਨੇ ਮੰਨੀ ਅਤੇ ਗੁਲਬਹਾਰ ਨਾਲ ਸ਼ਾਦੀ ਕਰ ਲਈ। ਅਤੇ ਇਹ ਜਨਾਬ ਉਹਦਾ ਮਰਕਜ਼ੀ ਦਰਵਾਜ਼ਾ ਹੈ, ਜਿੱਥੇ ਜਿਹੜੀਆਂ ਤੁਸੀਂ ਮਨਾਜ਼ਰ ਮੈਂ ਤੁਹਾਨੂੰ ਵਿਖਾਲਣਾ ਪਿਆ, ਇਹ ਉਹਦੇ ਮੈਂ ਤੁਹਾਨੂੰ ਉੱਤੇ ਜਾ ਕੇ ਵਿਖਾਲਣਾ। ਇਹ ਬਾਗ ਦਾ ਹਿੱਸਾ ਸੀੜੀਆਂ ਚੜ੍ਹ ਕੇ, ਓਏ ਹੋ ਚੈੱਕ ਕਰੋ ਜੀ, ਬਹੁਤ ਪੁਰਾਣੀ ਬਿਲਡਿੰਗ। ਇਹ ਸਾਰਾ ਏਰੀਆ ਜਿਹੜਾ ਹੈ, ਔਰ ਸਾਰਾ ਇਹ ਜਿਹੜੀ ਹੈਗੀ ਸੀ ਮਹਾਰਾਣੀ ਗੁਲਬਹਾਰ ਬੇਗਮ, ਉਹਨੇ ਆਪਣੀ ਜ਼ਿੰਦਗੀ 'ਚ ਬਣਵਾਇਆ ਸੀ ਇਹ ਬਾਗ, ਠੀਕ ਹੈ ਨਾ। ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਇੰਤਕਾਲ ਹੋਇਆ ਅਤੇ ਉਦੋਂ ਤੱਕ ਗੁਲਬਹਾਰ ਬੇਗਮ ਜਿਹੜੀਆਂ ਨੇ ਉਹਦੇ ਨਿਕਾਹ ਦੇ ਵਿੱਚ ਹੈਗੀ ਸੀ ਮਹਾਰਾਜਾ ਰਣਜੀਤ ਸਿੰਘ ਦੀ। ਲਿਹਾਜ਼ਾ ਫਿਰ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਅਤੇ ਮਹਾਰਾਣੀ ਗੁਲਬਹਾਰ ਬੇਗਮ ਨੂੰ 12,380 ਰੁਪਏ ਉਸ ਦੌਰ 'ਚ ਸਾਲਾਨਾ ਜਿਹੜਾ ਨਾ ਉਹ ਪੈਨਸ਼ਨ ਦੇਣ ਦਾ ਫੈਸਲਾ ਕੀਤਾ, ਔਰ ਉਹਨੂੰ ਮਿਲਦੀ ਰਹੀ। ਇਹ ਜੀ ਜਿਹੜਾ ਮਰਕਜ਼ੀ ਦਰਵਾਜ਼ਾ ਹੈ ਉਹਦੇ ਉੱਤੇ ਬਹੁਤ ਹੀ ਖੂਬਸੂਰਤ ਇੱਕ ਚੁਬਾਰਾ ਹੈ, ਅਤੇ ਅੱਜ ਵੀ ਇਹ ਸਦੀਆਂ ਪੁਰਾਣੀ ਜਿਹੜੀ ਹੈ ਨਾ ਛੱਤ ਉਹ ਮੌਜੂਦ ਹੈਗੀ ਹੈ। ਇਹ ਚੈੱਕ ਕਰੋ ਜੀ, 1865 ਦੇ ਵਿੱਚ ਜਿਹੜਾ ਨਾ ਇਹ ਬਣਾਇਆ ਗਿਆ ਸੀ, ਅਤੇ ਇਸ ਵੇਲੇ ਇਹ ਬਿਲਕੁਲ ਇੱਕ ਸਾਈਡ 'ਤੇ ਆਬਾਦੀ ਹੈਗੀ ਹੈ, ਅਤੇ ਦੂਸਰੀ ਸਾਈਡ 'ਤੇ ਇਹ ਜਿਹੜਾ ਬਾਗ ਹੈ ਇਹਦਾ ਕਬਰਸਤਾਨ ਹੈ ਮਿਆਨੀ ਸਾਹਿਬ ਦਾ, ਲਾਹੌਰ ਦਾ ਬਹੁਤ ਤਾਰੀਖੀ ਕਬਰਸਤਾਨ। ਅਤੇ ਇਹ ਜਨਾਬ ਤੁਸੀਂ ਦੇਖੋ ਇਹ ਖਿੜਕੀਆਂ ਨੇ, ਇਹ ਮੇਨ ਇੱਥੋਂ ਦੀ ਗਲੀ ਹੈ ਅਤੇ ਜਿਹੜੀ ਇਸ ਬਾਗ ਨੂੰ ਆਉਂਦੀ ਹੈ।
ਇਹ ਸਾਰਾ ਏਰੀਆ ਤੇ ਉਹ ਮਿਆਨੀ ਸਾਹਿਬ ਕਬਰਸਤਾਨ ਅੱਗੇ। ਇਹ ਜਨਾਬ ਚੈੱਕ ਕਰੋ। ਇਹ ਦੋਸਤੋ ਉਤਲੀ ਜਿਹੜੀ ਇਹ ਮੰਜ਼ਲ, ਉੱਥੋਂ ਮੈਂ ਤੁਹਾਨੂੰ ਇਹ ਵਿਖਾ ਰਿਹਾ ਖਸੂਸੀ ਮਨਾਜ਼ਰ। ਇਹ ਦਰਖਤਾਂ ਦੇ ਵਿੱਚ ਹੈਗਾ ਗੁਲਬਹਾਰ ਬੇਗਮ ਦਾ ਮਕਬਰਾ। ਮੈਂ ਤੋਂ ਵੀ ਉੱਧਰ ਵੀ ਜਾ ਰਿਹਾ ਹੁਣ, ਅਤੇ ਇਹ ਦਰਮਿਆਨ ਦੇ ਵਿੱਚ ਗੁਲਬਹਾਰ ਬੇਗਮ ਦੇ ਜਿਹੜੇ ਲੇ ਪਾਲਕ ਯਾਨੀ ਕਿ ਸੁਤੇਲਾ ਬੇਟਾ ਸੀ ਜਿਹੜਾ ਲੈ ਕੇ ਪਾਲਿਆ ਸੀ, ਕਿਉਂਕਿ ਆਪਣੀ ਤਾਂ ਕੋਈ ਔਲਾਦ ਨਹੀਂ ਸੀ, ਸਰਦਾਰ ਖਾਂ, ਇਹ ਉਹਦਾ ਮਕਬਰਾ ਹੈਗਾ ਵਿੱਚ, ਕਬਰ ਹੈਗੀ ਹੈ। ਅਤੇ ਇਹ ਹੁਣ ਥੱਲੇ ਜਾ ਕੇ ਵਿਖਾਲਣਾ, ਪਹਿਲਾਂ ਤੁਹਾਨੂੰ ਮੈਂ ਉਤਲਾ ਇੱਕ ਪੂਰਾ ਇਹਦਾ ਵਿਊ ਵਿਖਾ ਲਾਂ। ਇਹ ਦੇਖੋ ਜੀ ਕਿ ਆਪਣੀ ਹੱਥੀਂ ਇਹ ਸਾਰਾ ਕੁਝ ਬਣਵਾਇਆ, ਅਤੇ ਇਹ ਨਕਸ਼ੋ ਨਗਾਰ, ਇਹ ਉੱਤੇ ਜਾਨਵਰ ਬਣੇ ਨੇ, ਬਤਖਾਂ। ਆਂਦੇ ਨੇ ਇੰਨਾ ਕੁ ਖੂਬਸੂਰਤ ਇਹ ਬਾਗ ਬਣਾਇਆ ਗਿਆ ਸੀ, ਇੰਨੇ ਕੁ ਨਕਸ਼ੋ ਨਗਾਰ ਕੀਤੇ ਗਏ ਸਨ। ਹੁਣ ਵੇਖੋ ਜੀ ਉੱਥੇ ਦਰਖਤਾਂ ਦੇ ਜਿਹੜਾ ਨਾ ਉਹ ਜੜ੍ਹਾਂ ਉੱਗੀਆਂ ਨੇ ਕੰਧਾਂ ਦੇ ਵਿੱਚ, ਅਤੇ ਹਰ ਚੀਜ਼ ਖਸਤਾ ਹਾਲੀ ਦਾ ਸ਼ਿਕਾਰ ਹੈ, ਕਿਸੇ ਕਿਸਮ ਦੀ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਇਹ ਸਰਦਾਰ ਖਾਂ ਦਾ ਮਕਬਰਾ ਜਿਹੜਾ ਅੱਗੇ ਮੈਂ ਗੱਲ ਕਰ ਰਿਹਾ ਸਾਂ, ਮਹਾਰਾਣੀ ਗੁਲਬਹਾਰ ਬੇਗਮ ਦਾ ਜਿਹੜਾ ਲੈ ਪਾਲਕ ਬੇਟਾ ਸੀ ਉਹਦਾ। ਅੱਛਾ ਦੋਸਤੋ, ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਇਸ ਬੇਗਮ ਨਾਲ ਬੜਾ ਪਿਆਰ ਸੀ, ਅਤੇ ਗੁਲਬਹਾਰ ਬੇਗਮ ਨੂੰ ਰੰਗ ਮਹਿਲ ਅਤੇ ਹਵੇਲੀ ਮੀਆਂ ਖਾਂ ਦੇ ਦਰਮਿਆਨ ਇੱਕ ਅਲੱਗ ਮਾਹੌਲ ਵੀ ਫਰਾਹਮ ਕੀਤਾ ਸੀ ਤਾਂ ਕਿ ਉਹਦੇ ਪੇਰੈਂਟਸ ਵੀ ਉੱਥੇ ਰਹਿ ਸਕਣ। ਅਤੇ ਉਹ ਫਿਰ ਇਹ ਜਿਹੜਾ ਬਾਗ ਜਿੱਥੇ ਮੈਂ ਖਲੋਤਾ ਇਹ ਬਣਾਇਆ ਗਿਆ ਸੀ 1965 ਦੇ ਵਿੱਚ। ਗੁਲਬਹਾਰ ਬੇਗਮ ਨੇ ਆਪਣੀ ਜ਼ਿੰਦਗੀ 'ਚ ਬਣਵਾਇਆ, ਲੇਕਿਨ 1966 ਅਗਲੇ ਸਾਲ ਜਦੋਂ ਫਿਰ ਉਹਨਾਂ ਦੀ ਡੈਥ ਹੋ ਗਈ, ਅਤੇ ਫਿਰ ਇੱਥੇ ਹੀ ਜਿਹੜਾ ਨਾ ਉਹਨਾਂ ਨੂੰ ਦਫਨ ਕਰ ਦਿੱਤਾ ਗਿਆ, ਜਿਹੜਾ ਕਿ ਹੁਣ ਤੁਹਾਨੂੰ ਮੈਂ ਉਹਨਾਂ ਦਾ ਦਰਬਾਰ ਵਾਲੀ ਸਾਈਡ 'ਤੇ ਲੈ ਕੇ ਚੱਲਣਾ। ਇਹ ਕੋਲ ਜੀ ਮਸਜਿਦ ਵੀ ਹੈ, ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਸਜਿਦ ਵੀ, ਇਹ ਵੀ ਪੁਰਾਣੀ ਹੈ। ਅਤੇ ਇਹ ਜਨਾਬ ਸੀੜੀਆਂ ਉੱਤਰ ਕੇ ਬੜੇ ਆਰਾਮ ਨਾਲ, ਅਤੇ ਤੁਹਾਨੂੰ ਮੈਂ ਫਿਰ ਮੈਂ ਬਾਗ ਵਾਲੇ ਹੱਥ 'ਚ ਆ ਗਿਆ। ਇਹ ਬਿੱਲੀਆਂ ਚੈੱਕ ਕਰੋ ਇੱਥੇ ਜੀ, ਬਹੁਤ ਹੀ ਬੁਰੇ ਹਾਲਾਤ ਜੀ। ਗੌਰਮੈਂਟ ਚਾਹੀਦੀ ਹੈ ਤਵੱਜੋ ਦੇ ਅਤੇ ਇਹਨੂੰ ਬਹਾਲ ਕੀਤਾ ਜਾਏ ਤਾਂ ਕਿ ਇੱਥੇ ਜਿਹੜੇ ਟੂਰਿਸਟ ਨੇ ਉਹ ਆਉਣ, ਕਿਉਂਕਿ ਇਹ ਵੀ ਇੱਕ ਹਿਸਟਰੀ ਦਾ ਹਿੱਸਾ ਹੈ। ਅਤੇ ਆ ਕੇ ਆ ਜਿਹੜੀ ਬਾਕੀਆਤ ਬਚੀਆਂ ਨੇ ਇੱਥੇ ਪੁਰਾਣੀਆਂ, ਇਹ ਦੇਖਣ, ਇਹਨਾਂ ਨੂੰ ਬਿਲਕੁਲ ਰੈਨੋਵੇਟ ਕਰਨਾ ਚਾਹੀਦਾ ਹੈ ਸਾਰੀਆਂ ਚੀਜ਼ਾਂ ਨੂੰ। ਇਹ ਚੈੱਕ ਕਰੋ ਜੀ, ਇਹ ਹੈਗੀ ਹੈ ਬਿਲਡਿੰਗ ਹੈ ਪਿੱਛੇ ਜਿਹੜੀ ਨਜ਼ਰ ਆ ਰਹੀ ਹੈ, ਇਹਦੇ ਅੰਦਰ ਕਬਰ ਹੈਗੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਬੇਗਮ, ਮੁਸਲਮਾਨ ਬੇਗਮ, ਮਹਾਰਾਣੀ ਗੁਲਬਹਾਰ ਬੇਗਮ। ਅਤੇ ਤੁਹਾਨੂੰ ਮੈਂ ਕਬਰ ਵਹਾਲਣਾ ਕੋਸ਼ਿਸ਼ ਕਰਨਾ। ਦਰਵਾਜ਼ਾ ਜੇ ਖੁੱਲ੍ਹਾ ਹੋਇਆ, ਲੇਕਿਨ ਨਾ ਵੀ ਅਗਰ ਖੁੱਲ੍ਹਾ ਹੋਇਆ ਤਾਂ ਫਿਰ ਵੀ ਜਿਹੜਾ ਨਾ ਇਹ ਦਰਵਾਜ਼ਾ ਤਾਂ ਜੀ ਬੰਦ ਜੇ। ਓਹੋ, ਇਹ ਚੈੱਕ ਕਰੋ ਜੀ, ਜਾਲੀਆਂ ਲੱਗੀਆਂ ਨੇ, ਅਤੇ ਇਸ ਜਾਲੀ ਦੇ ਰਸਤੇ ਤੁਹਾਨੂੰ ਮੈਂ ਵਿਖਾਲਣਾ ਕੋਸ਼ਿਸ਼ ਕਰਨਾ, ਕਬਰ ਵਿਖਾਲਣ ਦੀ ਜ਼ੂਮ ਕਰਕੇ। ਲਓ ਜੀ, ਇਹ ਕਬਰ ਬਿਲਕੁਲ ਵਾਜ਼ਿਹ ਨਜ਼ਰ ਆ ਰਹੀ ਜੇ ਗੁਲਬਹਾਰ ਬੇਗਮ ਦੀ, ਅਤੇ ਪਿੱਛੇ ਬੈਠੀ ਇੱਕ ਬਿੱਲੀ ਜੀ ਬਹਿ ਕੇ ਕਬਰ ਦੀ ਨਿਗਰਾਨੀ ਕਰਦੀ ਹੈ ਪਈ। ਅਤੇ ਇਹ ਜੇ ਆਪਣੇ ਦੌਰ ਦੀ ਮਹਾਰਾਜਾ ਰਣਜੀਤ ਸਿੰਘ ਦੀ ਲਾਡਲੀ ਬੇਗਮ ਦੀ ਆਖਰੀ ਆਰਾਮਗਾਹ, ਇਹ ਜੇ ਇਨਸਾਨ ਦਾ ਅਖੀਰ। ਦੇਖੋ ਜੀ, ਕੋਈ ਆ ਕੇ ਇਸ ਕਬਰ ਦਾ ਦੀਦਾਰ ਵੀ ਨਹੀਂ ਕਰ ਸਕਦਾ। ਚਾਰੋਂ ਤਰਫ ਲੱਗੇ ਨੇ ਜੰਦਰੇ, ਤਾਲੇ ਲੱਗੇ ਨੇ। ਲਓ ਜੀ, ਮਹਾਰਾਜਾ ਰਣਜੀਤ ਸਿੰਘ ਜਿਹੜਾ ਕਿ ਐਡਾ ਪਾਵਰਫੁਲ ਸਿੱਖ ਹੁਕਮਰਾਨ ਰਿਹਾ, ਉਹਦੀ ਬੇਗਮ ਅੱਜ ਤੁਸੀਂ ਦੇਖੋ ਕਿ ਇਸ ਕਬਰ ਦੇ ਵਿੱਚ। ਔਰ ਬੇਯਾਰੋ ਮਦਦਗਾਰ ਇਨਸਾਨ ਜਦੋਂ ਮਰ ਜਾਂਦਾ ਹੈ ਫਿਰ ਇਹ ਉਹਦਾ ਹੁੰਦਾ ਜੀ ਜਨਾਬ। ਕੀ ਹੁੰਦਾ ਜੀ, ਪਹਿਲਾਂ ਚਿੜੀ ਨਹੀਂ ਫੜਕ ਸਕਦੀ, ਮਹੱਲਾਂ 'ਚ ਰਹਿਣ ਵਾਲੇ ਲੋਕ ਅਖੀਰ ਮਿੱਟੀ, ਮੌਤ ਆਉਣੀ ਹੈ ਜੀ ਹਰ ਇੱਕ ਨੂੰ, ਖਾ ਤੁਸੀਂ ਬਾਦਸ਼ਾਹ ਹੋ ਅਤੇ ਖਾ ਤੁਸੀਂ ਇੱਕ ਆਮ ਮੰਗਣ ਵਾਲੇ ਭਿਖਾਰੀ। ਇਹ ਮਕਬਰਾ ਬਣਿਆ ਐਡਾ ਖੂਬਸੂਰਤ ਆਪਣੇ ਦੌਰ ਦਾ, ਲੇਕਿਨ ਅੱਜ ਖੂਬਸੂਰਤ ਨਹੀਂ ਰਿਹਾ। ਇਹ ਚੈੱਕ ਕਰੋ, ਦਰਵਾਜ਼ੇ ਪੁਰਾਣੇ ਦਰਵਾਜ਼ੇ ਲੱਗੇ ਨੇ, ਇਹ ਅੰਦਰੋਂ ਦੀ ਦਰਵਾਜ਼ਾ ਬੰਦ ਹੈ। ਮੈਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ
ਇਹ ਜੀ ਉੱਤੇ ਇੱਕ ਤਖਤੀ ਲੱਗੀ ਹੈ ਪੱਥਰ ਦੀ, ਉਹਦੇ ਉੱਤੇ ਕੁਝ ਫਾਰਸੀ 'ਚ ਸ਼ੇਰ ਲਿਖੇ ਨੇ ਮਹਾਰਾਣੀ ਗੁਲਬਹਾਰ ਬੇਗਮ ਦੇ ਬਾਰੇ ਦੇ ਵਿੱਚ, ਤੇ ਉਹਦੇ ਨਾਲ ਹੀ ਨਕਸ਼ੋ ਨਗਾਰ ਦੇਖੋ ਜਿੱਥੇ ਜਿੱਥੇ ਅੱਜ ਬਚਿਆ ਕੋਈ ਚੀਜ਼ਾਂ, ਕਿੱਡਾ ਖੂਬਸੂਰਤ ਹੈ। ਕਿੰਨਾ ਅਰਸਾ ਇਹਨੂੰ ਹੋ ਗਿਆ ਜੀ, ਲੇਕਿਨ ਇਹ ਅੱਜ ਵੀ ਦੇਖੋ ਇਹ ਖੂਬਸੂਰਤੀ ਬਰਕਰਾਰ ਹੈ। ਲੇਕਿਨ ਬਹੁਤ ਸਾਰੀਆਂ ਚੀਜ਼ਾਂ ਇੱਥੋਂ ख़त्म ਹੋ ਚੁੱਕੀਆਂ ਨੇ, ਖੰਡਰ ਬਣ ਚੁੱਕੀਆਂ ਨੇ। ਇਹ ਦਰਵਾਜ਼ਾ ਚੈੱਕ ਕਰੋ, ਕਿੱਥੇ ਮਹੱਲਾਂ ਦੇ ਦਰਵਾਜ਼ੇ, ਸ਼ਾਹੀ ਕਿਲਿਆਂ ਦੇ ਦਰਵਾਜ਼ੇ, ਕਿੱਥੇ ਜਗ੍ਹਾ ਜਗ੍ਹਾ ਮਹੱਲ ਬਣਾ ਦਿੱਤੇ ਗਏ, ਤੇ ਕਿੱਥੇ ਅੱਜ ਜਿੱਥੇ ਆਖਰੀ ਆਰਾਮਗਾਹ ਹੈ ਉਹ ਆਇਆ ਜੇ। ਦੋਸਤੋ ਇਹਨਾਂ ਵੀਡੀਓ ਦੇ ਵਿੱਚ ਇਹਨਾਂ ਜਿਹੜੇ ਮੰਜ਼ਰ ਨੇ ਇਹਦੇ ਵਿੱਚ ਇਬਰਤ ਦਾ ਨਿਸ਼ਾਨ ਹੈ ਕਿ ਜਿੰਨੀ ਮਰਜ਼ੀ ਤੁਹਾਡੇ ਕੋਲ ਦੌਲਤ ਹੈ, ਜਿੰਨੀ ਮਰਜ਼ੀ ਸ਼ੋਹਰਤ ਹੈ, ਜਿੰਨਾ ਮਰਜ਼ੀ ਤਾਕਤ ਹੈ, ਹਕੂਮਤਾਂ ਨੇ, ਲੇਕਿਨ ਇੱਕ ਦਿਨ ਤੁਸੀਂ ਬੇਬਸ ਹੋ ਕੇ ਤੇ ਉਹ ਇਸ ਦੁਨੀਆ ਤੋਂ ਚਲੇ ਜਾਣਾ। ਤੇ ਫਿਰ ਇਹ ਇੱਟਾਂ, ਇਹ ਮਨਾਰੇ, ਇਹ ਨਕਸ਼ ਨਗਾਰੀਆਂ, ਇਹ ਲੋਕੀ ਵੇਖ ਸਕਦੇ ਨੇ, ਤੁਸੀਂ ਨਹੀਂ ਵੇਖ ਸਕਦੇ। ਇਹ ਜਿਸ ਤਰ੍ਹਾਂ ਤੁਸੀਂ ਚੈੱਕ ਕਰੋ, ਇੱਕ ਉਹ ਬੇਗਮ ਦਾ ਮਕਬਰਾ ਜਿਹਦੇ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿੱਖ ਜਿਹੜੇ ਮਜ਼ਹਬੀ ਲੀਡਰ ਸਨ ਉਹਨਾਂ ਦੀਆਂ ਸਜ਼ਾਵਾਂ ਬਰਦਾਸ਼ਤ ਕੀਤੀਆਂ, ਉਹਨਾਂ ਦਾ ਕਿਆ ਮੰਨਿਆ ਕਿ ਜੀ ਮੈਂ ਸ਼ਾਦੀ ਇਸ ਔਰਤ ਨਾਲ ਲਾਜ਼ਮੀ ਕਰਨੀ ਹੈ, ਖਾਸ ਜਿੰਨਾ ਮਰਜ਼ੀ ਮੈਨੂੰ ਤੁਸੀਂ ਪਨਿਸ਼ ਕਰ ਦਿਓ। ਅੱਛਾ, ਮੈਂ ਹੁਣ ਜਾ ਰਿਹਾ ਵਾਂ ਉਹ ਸਾਹਮਣੇ ਬਿਲਕੁਲ ਇਸ ਬਾਗ ਦੇ ਦਰਮਿਆਨ 'ਚ ਇੱਕ ਚਾਰ ਦੀਵਾਰੀ ਹੈ, ਅਤੇ ਉਹਦੇ ਅੰਦਰ ਕੁਝ ਕਬਰਾਂ ਹੈਗੀਆਂ ਨੇ, ਤੇ ਉਹ ਵੀ ਤੁਹਾਨੂੰ ਵਿਖਾਲਣਾ। ਕਿਹਾ ਜਾਂਦਾ ਹੈ ਕਿ ਇਹ ਜਿਹੜੀਆਂ ਇਸ ਬਿਲਡਿੰਗ ਦੇ ਅੰਦਰ ਕਬਰਾਂ ਨੇ, ਇਹ ਇਸ ਮਹਾਰਾਣੀ ਦੇ ਲੈ ਪਾਲਕ ਬੇਟਾ ਜਿਹੜਾ ਲੈ ਕੇ ਪਾਲਿਆ ਸੀ ਸਰਦਾਰ ਖਾਂ, ਉਹਦੀ ਕਬਰ ਹੈ। ਇਹ ਸਾਹਮਣੇ ਨਜ਼ਰ ਆ ਰਹੀ ਹੈ। ਇਹ ਲਓ ਜੀ, ਕਿੰਨੀਆਂ ਝਾੜੀਆਂ ਹੋ ਗਈਆਂ ਨੇ। ਇਹ ਸਰਦਾਰ ਖਾਂ ਦੀ ਕਬਰ, ਤੇ ਰਾਈਟ ਸਾਈਡ ਤੇ ਲੈਫਟ ਸਾਈਡ ਤੇ ਜਿਹੜੀ ਕਬਰਾਂ ਨੇ ਉਹ ਅੱਗੋਂ ਫਿਰ ਸਰਦਾਰ ਖਾਂ ਦੀ ਫੈਮਿਲੀ ਦੇ ਜਿਹੜੇ ਕੋਈ ਫੌਤ ਹੋਏ ਨੇ ਉਹਨਾਂ ਦੀਆਂ ਕਬਰਾਂ। ਤੇ ਇਹ ਹਾਤਾ ਝਾੜੀਆਂ ਦੇ ਨਾਲ ਮੈਨੂੰ ਡਰ ਲੱਗ ਰਿਹਾ ਇਹਦੇ ਵਿੱਚ ਆ ਕੇ। ਇਹ ਚੈੱਕ ਕਰੋ ਜੀ, ਇਹ ਦੀਵਾ ਰੱਖਣ ਵਾਸਤੇ, ਲਾਈਟਿੰਗ ਕਰਨ ਵਾਸਤੇ ਆਲਾ ਬਣਿਆ, ਛੋਟੀ ਇੱਟ ਨਾਲ ਬਣੀ ਹੈ ਚਾਰ ਦੀਵਾਰੀ। ਇਹ ਹਾਤਾ, ਓਏ ਹੋਏ ਦੇਖੋ ਜੀ, ਕਬਰ ਵੀ ਜਿਹੜੀ ਨਾ ਉਤੋਂ ਪੱਥਰ ਟੁੱਟ ਫੁੱਟ ਦਾ ਸ਼ਿਕਾਰ ਹੈ। ਇਸ ਲਈ ਕਹਿੰਦੇ ਨਾ ਕਿ ਹਰ ਅਰੂਜ ਨੂੰ ਜ਼ਵਾਲ ਆਉਂਦਾ ਹੈ। ਇਸ ਅਹਾਤੇ ਦਾ ਦਰਵਾਜ਼ਾ ਜਿਹੜਾ ਕਿ ਬਿਲਕੁਲ ਇੱਕ ਭੂਤ ਬੰਗਲਾ ਬਣ ਚੁੱਕਿਆ, ਤੇ ਇਹ ਵੇਖੋ ਇੱਟਾਂ ਟੁੱਟ ਫੁੱਟ ਦਾ ਸ਼ਿਕਾਰ। ਲਓ ਜੀ ਦੋਸਤੋ, ਇਹ ਜੇ ਇਨਸਾਨ ਦੀ ਆਖਰੀ ਆਰਾਮਗਾਹ, ਤੇ ਇੱਕ ਬਾਦਸ਼ਾਹ ਦੀ ਬੇਗਮ, ਉਹਦਾ ਮਕਬਰਾ, ਉਹਦੇ ਹੱਥਾਂ ਦਾ ਬਣਾਇਆ ਬਾਗ ਅੱਜ ਤਬਾਹ ਹੋ ਗਿਆ। ਇਹ ਦੇਖੋ ਨਾ ਤੁਸੀਂ, ਖੰਡਰਾਤ ਦਾ ਮੰਜ਼ਰ ਪੇਸ਼ ਕਰ ਰਿਹਾ ਹੈ। ਬਾਗ ਇਹਨੂੰ ਨਹੀਂ ਕਿਹਾ ਜਾ ਸਕਦਾ, ਨਿਸਬਤਨ ਇਹ ਛੋਟਾ ਬਾਗ ਸੀ, ਲੇਕਿਨ ਬੜਾ ਖੂਬਸੂਰਤ ਸੀ, ਜਿਹੜਾ ਕਿ ਦੱਸਿਆ ਗਿਆ ਹੈ ਜਾਂ ਜਿਹੜਾ ਕਿ ਹਿਸਟਰੀ 'ਚ ਲਿਖਿਆ। ਲੇਕਿਨ ਅੱਜ ਇਹ ਸਾਰੇ ਖੰਡਰਾਤ ਨੇ। ਐਸੀ ਅੱਜ ਦੀ ਵੀਡੀਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।